ਇੰਨੀ ਜੰਗ ਦੇ ਬਾਰੇ ਕਨਸੂਆਂ ਨੇ ਜੀ, ਕਹਿੰਦੇ ਤਿਆਰੀ ਹੋ ਰਹੀ ਹੈ ਜੀ। ਜੀ ਇਹ ਬੜਾ ਹੈਰਾਨ ਕਰਨ ਵਾਲਾ ਪਹਿਲੂ ਆ ਕਿ ਇੱਕ ਪਾਸੇ ਤਾਂ ਟਰੰਪ ਕਹਿ ਰਹੇ ਨੇ ਕਿ ਅਸੀਂ ਊਰਜਾ ਸਰੋਤਾਂ ਤੇ ਪੈਟਰੋਲੀਅਮ ਪਦਾਰਥਾਂ ਤੇ ਜਾਂ ਉਹਨਾਂ ਤੇ ਕਿਤੇ ਵੀ ਹੁਣ ਹਮਲੇ ਨਹੀਂ ਕਰਾਂਗੇ ਅਜੇ। ਜੀ ਜੀ। ਦੂਸਰੇ ਪਾਸੇ ਜ਼ਮੀਨੀ ਫੌਜੀ ਤਿਆਰ ਬਰ ਤਿਆਰ ਦੀਆਂ ਖਬਰਾਂ ਆ ਰਹੀਆਂ ਨੇ ਲਗਾਤਾਰ। ਹਾਂਜੀ। ਅਸਲ 'ਚ ਹੈਗਾ ਕੀ ਹੈ, ਤੁਸੀਂ ਇੱਕ ਤਾਂ ਅਲਟੀਮੇਟਮ ਵਾਲਾ ਪੀਰੀਅਡ ਦੇਖੋ। 23 ਮਾਰਚ ਨੂੰ ਟਰੰਪ 48 ਘੰਟਿਆਂ ਦਾ ਅਲਟੀਮੇਟਮ ਦਿੰਦਾ ਕਿ ਜੇ ਹੋਰਮੁਰਜ਼ ਨਾ ਖੋਲਿਆ ਤਾਂ 48 ਘੰਟਿਆਂ ਬਾਅਦ ਅਟੈਕ ਕਰਕੇ ਖਿਲਾ ਲਾਂਗੇ। ਜੀ ਜੀ। 48 ਘੰਟੇ ਬੀਤਦੇ ਨਹੀਂ ਗਏ। 24 ਮਾਰਚ ਨੂੰ ਟਰੰਪ ਸਾਹਿਬ ਕਹਿੰਦੇ ਜੀ 5 ਦਿਨ ਦੀ ਮੌਲਤ ਦਿੱਤੀ ਸੀ, 5 ਦਿਨ ਹਮਲੇ ਨਹੀਂ ਕਰਾਂਗੇ। ਜੀ ਜੀ ਬਿਲਕੁਲ। ਉਹ 5 ਦਿਨ ਦੀ ਮੌਲਤ ਕੱਲ ਮੁੱਕਣੀ ਸੀ, ਮਤਲਬ ਕਿ ਸਾਡੇ ਹਿਸਾਬ ਨਾਲ ਜਦੋਂ ਸ਼ੁੱਕਰਵਾਰ ਸੀ ਸਾਡਾ, ਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਤੁਸੀਂ 26 ਮਾਰਚ ਨੂੰ ਆ ਕੇ ਕਹਿਤਾ ਵੀ ਮੈਂ ਹੁਣ ਇਹ ਹੱਦ 10 ਦਿਨ ਵਧਾਉਣਾ ਜੀ। ਹੁਣ ਜੇ ਤੁਸੀਂ ਇਸ ਕੜੀ 'ਚ ਰੱਖ ਕੇ ਇਹਨੂੰ ਦੇਖਦੇ ਹੋ ਮੌਲਤ ਨੂੰ, ਫਿਰ ਲੱਗ ਰਿਹਾ ਕਿ ਬੈਕਡੋਰ ਕੋਈ ਸਮਝੌਤੇ ਦੀ ਗੱਲ ਤੁਰ ਪਈ ਹੈ। ਫਿਰ ਇਹ ਉਮੀਦ ਪਲਦੀ ਹੈ ਇਹਦੇ ਵਿੱਚ। ਜਾਪਾਨ ਜਰਮਨੀ ਵੀ ਕਹਿਣ ਲੱਗ ਪਿਆ, ਚੀਨ ਵੀ ਕਹਿਣ ਲੱਗ ਪਿਆ ਗੱਲ ਹੋ ਜਾਣੀ ਚਾਹੀਦੀ ਹੈ। ਕੁਝ ਮੁਲਕ ਕਹਿੰਦੇ ਵੀ ਬੈਕਡੋਰ। ਬਿਲਕੁਲ ਇਹ ਕਿਸੇ ਨੂੰ ਭੁਲੇਖਾ ਨਹੀਂ ਰੱਖਣਾ ਚਾਹੀਦਾ। ਜਦੋਂ ਐਡੀ ਬੜੀ ਸਥਿਤੀ ਹੁੰਦੀ ਆ ਤਾਂ ਕਿਸੇ ਨਾ ਕਿਸੇ ਪੈਮਾਨੇ ਤੇ ਕਈ ਪੱਧਰ ਦੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ। ਸਹੀ। ਇਹ 'ਚ ਕੋਈ ਦੋ ਰਾਏ ਨਹੀਂ। ਹਾਂ, ਮਤਲਬ ਟਰੰਪ ਵਰਗੇ ਨਾਲ ਕੋਈ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ, ਕੱਲਾ ਉਹਦੇ ਨਹੀਂ, ਹੋਰ ਥੱਲੇ ਕਿੰਨਾ ਹਮਲਾ ਫਲਾ ਹੁੰਦਾ ਹੈ। ਜਿਵੇਂ ਇਹ ਗੱਲ ਆਈ ਸੀ ਕਿ ਅਸੀਂ ਫਲਾਣੇ ਅਧਿਕਾਰੀ ਨਾਲ ਨਹੀਂ ਗੱਲ ਕਰਾਂਗੇ, ਅਸੀਂ ਉਪ ਰਾਸ਼ਟਰਪਤੀ ਨਾਲ ਗੱਲ ਕਰਨੀ ਪਸੰਦ ਕਰਾਂਗੇ ਜਾਂ ਇਹਦੇ ਨਾਲ ਗੱਲ ਕਰਨੀ। ਇਹਦੇ ਵਿੱਚੋਂ ਮਤਲਬ ਕੁਝ ਪਿਕ ਐਂਡ ਚੂਜ਼ ਵਾਲੀ ਵੀ ਗੱਲ ਹੋ ਜਾਂਦੀ ਹੈ ਕਿ ਅਸੀਂ ਤਾਂ ਉਹਦੇ ਨਾਲ ਬੈਠ ਸਕਦੇ ਹਾਂ, ਇਹਦੇ ਨਾਲ ਨਹੀਂ ਬੈਠ ਸਕਦੇ। ਪਰ ਕੁਛ ਨਾ ਕੁਛ ਬੈਕਡੋਰ ਚੱਲ ਰਿਹਾ, ਬੈਕਡੋਰ ਚੈਨਲਸ ਖੁੱਲੇ ਹੁੰਦੇ ਨੇ। ਸਹੀ ਗੱਲ। ਪਰ ਉਨੀ ਤਕੜੀ ਸਥਿਤੀ ਦੇ ਨਾਲ ਚੱਲ ਰਿਹਾ ਜਿੰਨੀ ਨਾਲ ਲੋੜ ਅੱਜ। ਕੀ ਉਹਨਾਂ ਕੋਈ ਪਾਵਰਫੁਲ ਫੈਸਲਾ ਕੋ ਲੈਣ ਦੀ ਸਥਿਤੀ 'ਚ ਕੋਈ ਹੈ? ਜੀ ਜੀ। ਇਹ ਸਾਰੇ ਦੇ ਦਰਮਿਆਨ ਕਿਹਾ ਜਾ ਰਿਹਾ ਕਿ ਇਜ਼ਰਾਈਲ ਤੇ ਅਮਰੀਕਾ ਦੀ ਦੂਰੀ ਵੱਧ ਰਹੀ ਹੈ। ਠੀਕ ਹੈ। ਪਰ ਦੂਏ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਇਜ਼ਰਾਈਲ ਲਗਾਤਾਰ ਹਮਲੇ ਕਰ ਰਿਹਾ। ਤੇ ਜੇ ਇਜ਼ਰਾਈਲ ਹਮਲੇ ਕਰ ਰਿਹਾ ਤਾਂ ਅਮਰੀਕਾ ਤੋਂ ਵੱਖ ਹੋ ਕੇ ਕਰ ਰਿਹਾ ਕਿ ਅਮਰੀਕਾ ਦੀ ਸ਼ਹਿਤ ਹੀ ਕਰ ਰਿਹਾ ਕਿ ਮੈਂ ਕਹਾਂ ਜੀ ਮੈਂ ਤਾਂ ਦੇਖੋ ਕਰ ਨਹੀਂ ਰਿਹਾ ਜੀ ਹੁਣ। ਕਿ ਉਹਦੀ ਸ਼ਹਿ ਫਿਰ ਆਨ ਕਿਹੜਾ ਟਿਕ ਕੇ ਬੈਠਦਾ, ਅਗਲਾ ਕਹਿੰਦਾ ਆ ਜਾ ਫਿਰ ਭਾਜੀ ਤਾਂ ਮੋੜਾਂਗੇ। ਉਹ ਵਾਪਸ ਹਮਲੇ ਕਰ ਰਿਹਾ ਤੇ ਉਹਨੂੰ ਤਾਂ ਮਿਜ਼ਾਈਲਾਂ ਤੇ ਲਿਖ ਕੇ ਸ਼ੁਰੂ ਕਰਤਾ, ਥੈਂਕ ਯੂ ਪੀਪਲ ਆਫ ਇੰਡੀਆ। ਉਹਨੇ ਪਾਕਿਸਤਾਨ ਦਾ ਵੀ ਨਾਂ ਲਿਖਿਆ ਤੇ ਟਰੰਪ ਸਾਹਿਬ ਕਹਿੰਦੇ ਵੀ ਧੰਨਵਾਦ, ਸਾਨੂੰ ਤਾਂ ਗਿਫਟ ਦਿੱਤਾ ਉਹਨੇ ਕਿ ਅਸੀਂ 10 ਦਿਨ ਦੀ ਮੋਹਲਤ ਦਿੱਤੀ, ਉਹਨੇ 10 ਬੇੜੇ ਲੰਘਾਤੇ। ਉਹ ਝੱਟ ਤਾਂ ਕਹਿੰਦੇ ਪਾਕਿਸਤਾਨ ਦਾ ਝੰਡਾ ਲੱਗੇ ਨੇ। ਪਰ ਉਹ ਕਹਿੰਦੇ ਕਿ ਪਾਕਿਸਤਾਨ ਵੀ ਸਾਡਾ ਸਾਥ ਦੇ ਰਿਹਾ, ਸਾਡਾ ਇੰਡੀਆ ਵੀ ਸਾਥ ਦੇ ਰਿਹਾ ਤੇ ਸਾਡਾ ਚੀਨ ਵੀ ਹੈਗਾ, ਰੂਸ ਵੀ ਹੈਗਾ, ਅਸੀਂ ਇਹਨਾਂ ਦੀਆਂ ਚੀਜ਼ਾਂ ਲਗਾਵਾਂਗੇ। ਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਹੋ ਸਕਦਾ ਕਿ ਟੇਬਲ ਬੈਠਕ ਵੀ ਪਾਕਿਸਤਾਨ 'ਚ ਹੋ ਜਾਵੇ। ਅੱਛਾ, ਇਹਦੀ ਵੀ ਸੰਭਾਵਨਾ। ਚਲੋ ਮੈਂ ਕਹਿੰਦਾ ਕਿਤੇ ਹੋਵੇ, ਗੱਲ ਤਾਂ ਹੋਵੇ, ਬੈਠੋ ਸਹੀ, ਗੱਲ ਤੁਰੇ ਤਾਂ ਸਹੀ। ਪਰ ਜਿਹੜੀ ਆਹ ਖਬਰ ਆਈ ਕਿ ਟਰੰਪ ਕਹਿੰਦਾ ਵੀ ਕਿ ਜੇ ਉਹ ਨਹੀਂ ਰਾਹ ਖੋਲਦੇ ਤਾਂ ਅਸੀਂ ਜੀ 10,000 ਸੈਨਿਕ, ਪਹਿਲਾਂ 3,000 ਦੀ ਗੱਲ ਤੁਰੀ ਸੀ, ਹੁਣ ਕਹਿੰਦੇ 10,000 ਸੈਨਿਕ ਤਿਆਰ ਨੇ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਸ਼ਾਇਦ ਪ੍ਰਵੀਨ ਜੀ ਕਿ ਜਿਹੜੇ ਸੈਨਿਕ ਨੇ ਅਮਰੀਕਾ ਦੇ ਫੌਜੀ ਜਵਾਨ ਨੇ ਜਿਹੜੇ, ਉਹ ਪੂਰੇ ਜਿਸ ਤਰ੍ਹਾਂ ਦੀ ਤਕਨੀਕ ਤੇ ਲੈਸ ਹੋ ਕੇ ਨਿਕਲਦੇ ਨੇ, ਉਹ ਕੱਲਾ ਕੱਲਾ ਮਿਜ਼ਾਈਲ ਤੋਂ ਵੱਧ ਮਾਰ ਕਰਦਾ। ਜੀ ਜੀ। ਪਰ ਜਦੋਂ ਲੜਾਈ ਗਰਾਊਂਡ ਤੇ ਹੋਊਗੀ ਹੈ ਨਾ, ਤੇ ਉਹ ਵੀ ਈਰਾਨ ਦੇ ਗਰਾਊਂਡ ਤੇ ਫਿਰ ਦੱਸੋ ਕਿ ਆਪਣੇ ਘਰ ਜਦੋਂ ਲੜਨਾ ਹੋਵੇ ਹੈ ਨਾ, ਤੇ ਫਿਰ ਉਹ ਵੀ ਤੁਸੀਂ ਲੜਨਾ ਹੋਮੇ ਲਈ, ਕਬਜ਼ੇ ਲਈ, ਹੈ ਨਾ, ਸੱਤਾ ਲਈ, ਤਾਕਤ ਲਈ, ਦਿਖਾਵੇ ਲਈ ਜੀ। ਤੇ ਉਹਨਾਂ ਨੇ ਲੜਨਾ ਕੁਰਬਾਨੀ ਦੇ ਜਜ਼ਬੇ ਨਾਲ। ਸਹੀ ਗੱਲ, ਉਹ ਦੇਸ਼ ਨੂੰ ਸਮਰਪਿਤ ਹੋ ਕੇ ਲੜਦੇ। ਜਿੱਦਾਂ ਹੀ ਇਹ ਖਬਰ ਆਈ ਕਿ ਅਮਰੀਕਾ 10,000 ਸੈਨਿਕ ਭੇਜ ਰਿਹਾ, ਈਰਾਨ ਕਹਿੰਦਾ 10 ਲੱਖ ਤਿਆਰ ਨੇ। ਮੈਂ ਕਹਿੰਦਾ ਇਹ ਚਾਹੇ ਦਿਮਾਗੀ ਤੌਰ ਤੇ ਅੰਕੜਾ ਦਿੱਤਾ ਹੋਵੇ, ਪਰ ਇਹ ਕਾਊਂਟਰ ਕਰਦਾ 10,000 ਬਨਾਮ 10 ਲੱਖ। ਤੇ ਇਸੇ ਦਰਮਿਆਨ ਪਤਾ ਲੱਗ ਰਿਹਾ ਵੱਖੋ ਵੱਖ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਕਿ ਈਰਾਨ ਨੇ ਨੌਜਵਾਨਾਂ ਨੂੰ ਕਿਹਾ ਵੀ ਫੌਜ 'ਚ ਭਰਤੀ ਹੋਣ ਲਈ ਤਿਆਰ ਰਹੋ। ਜੀ ਜੀ। ਕਿਹਾ ਅਸੀਂ ਤਿਆਰ ਰਹੋ ਤੇ ਕਹਿੰਦੇ ਲੱਖਾਂ ਨੌਜਵਾਨ ਪਿੰਡਾਂ ਕਸਬਿਆਂ ਚੋਂ ਨਿਕਲ ਕੇ ਅਰਜ਼ੀਆਂ ਲੈ ਕੇ ਆ ਗਏ ਕਿ ਅਸੀਂ ਹੁਣੇ ਭਰਤੀ ਹੋਣਾ। ਅੱਛਾ, ਵਾਹ। ਇਹ ਹੈ ਈਰਾਨ। ਸੋ ਇਸ ਲਈ ਇਹ ਜਜ਼ਬੇ ਦੀ ਲੜਾਈ ਹੈ ਕਿ ਤੁਸੀਂ ਸਾਡੇ, ਵੈਸੇ ਤਾਂ ਉਹਨੇ ਕਾਲ ਦਿੱਤੀ ਹੈ ਕਿ ਇਸਲਾਮਿਕ ਮੁਲਕ ਸਾਰੇ ਇਕੱਠੇ ਹੋ ਜਾਣ ਜੀ, ਹੈ ਨਾ। ਖਾੜੀ ਮੁਲਕ
ਦੀ ਕਾਲ ਇੱਕ ਵੱਖਰਾ ਪਹਿਲੂ ਹੈ। ਵੈਸੇ ਵੀ ਖਾੜੀ ਮੁਲਕ ਵੀ ਸਾਰੇ ਜ਼ਿਆਦਾਤਰ ਉਹੀ ਨੇ, ਪਰ ਫਿਰ ਵੀ ਇਹ ਸ਼ਬਦ ਦੀ ਵਰਤੋਂ ਕਰਕੇ ਕਿ ਇਸਲਾਮਿਕ ਮੁਲਕਾਂ ਨੂੰ ਹੁਣ ਇਕੱਠੇ ਹੋ ਜਾਣਾ ਚਾਹੀਦਾ ਹੈ, ਇਸ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ ਕਿ ਕਿਤੇ ਇੱਕ ਨਵੀਂ ਲੀਕ ਤਾਂ ਨਹੀਂ ਖਿੱਚੀ ਜਾਏਗੀ ਇਸ ਜੰਗ ਦੇ ਦਰਮਿਆਨ। ਟਰੰਪ ਸਾਹਿਬ ਕੋਈ ਨਵਾਂ ਪਵਾੜਾ ਤਾਂ ਨਹੀਂ ਦੁਨੀਆ ਲਈ ਖੜਾ ਕਰ ਦੇਣਗੇ। ਇਸ ਪਹਿਲੂ ਤੇ ਗੌਰ ਕਰਨ ਦੀ ਲੋੜ ਹੈ। ਔਰ ਇਹ ਸੰਕੇਤ ਵੀ ਬਣ ਰਹੇ ਨੇ, ਇੱਕ ਪਾਸੇ ਸਮਝੌਤੇ ਦੇ, ਦੂਏ ਪਾਸੇ ਇਹ ਜ਼ਮੀਨੀ ਜੰਗ ਦੇ, ਪਰ ਇਹ ਸਭ ਦੇ ਵਿਚਾਲੇ ਫਿਲਹਾਲ ਤੁਰੰਤ ਜੰਗ ਰੁਕਦੀ ਅਜੇ ਦਿਖਦੀ ਨਹੀਂ, ਨਜ਼ਰ ਨਹੀਂ ਆਉਂਦੀ। ਸਹੀ ਗੱਲ ਹੈ, ਬਿਲਕੁਲ ਜੀ।